ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਨੁਰਾਗ ਵਰਮਾ ਦੀ, ਜਿਨ੍ਹਾਂ ਨੂੰ ਚੀਫ ਸੈਕਟਰੀ ਲਾਇਆ ਗਿਆ ਪੰਜਾਬ ਦਾ, ਪਰ ਜ਼ਿੰਮਾ ਦਿੱਤਾ ਗਿਆ ਹੁਣ। ਪਰ ਦੱਸਦੇ ਆ ਕਿ 10 ਸੀਨੀਅਰਾਂ ਨੂੰ ਪਿੱਛੇ ਛੱਡ ਕੇ ਅਨੁਰਾਗ ਵਰਮਾ ਜਿਹੜੇ ਨੇ ਉਹ ਚੀਫ ਸੈਕਟਰੀ ਪੰਜਾਬ ਬਣੇ ਨੇ। ਬਿਲਕੁਲ ਜੀ, ਬਕਾਇਦਾ ਆਪਾਂ 2-3 ਦਿਨ ਪਹਿਲਾਂ ਹੀ ਇਸ ਦੀ ਗੱਲ ਕਰ ਰਹੇ ਸੀਗੇ ਕਿ ਬੀਕੇ ਜੰਜੂਆ ਉਹਨਾਂ ਕੋਲ 2 ਹੀ ਆਪਸ਼ਨਾਂ ਨੇ ਕਿ ਜਾਂ ਤਾਂ ਉਹਨਾਂ ਦਾ ਨੌਕਰੀ ਜਿਹੜੀ 30 ਜੂਨ ਤੱਕ ਹੈਗੀ ਆ ਉਹਦੇ ਵਿੱਚ ਵਾਧਾ ਹੋ ਕੇ ਆ ਜਾਵੇ ਉਹਨਾਂ ਦੀ ਸਰਵਿਸ ਦੇ ਵਿੱਚ, ਫਿਰ ਉਹ ਚੀਫ ਸੈਕਟਰੀ ਦਾ ਉਹਦੇ ਤੇ ਬਣੇ ਰਹਿਣਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸੀ ਜੇ ਬੀਕੇ ਜੰਜੂਆ ਜੇ ਹੋਰ ਸਮਾਂ ਕੱਟ ਜਾਣ, ਨਹੀਂ ਤਾਂ ਫਿਰ ਉਹਨਾਂ ਨੂੰ ਮਤਲਬ ਕਿ ਚੇਅਰਮੈਨ ਲਾਉਣ ਦੀ ਤਿਆਰੀ ਕਰੇ ਲਈ ਪੀਪੀਐਸਸੀ ਬੋਰਡ ਦੇ, ਹਨਾ। ਸੋ ਇਸ ਲਈ ਉਹਦੇ ਹੁਣ ਉਹ ਚੇਅਰਮੈਨ ਲਗਭਗ ਲੱਗ ਜਾਣਗੇ। ਪਰ ਇੱਧਰ ਜਿਹੜੇ ਦੌੜ ਦੇ ਵਿੱਚ ਸੀਗੇ ਕੁਝ ਨਾਮ, ਉਹਨਾਂ ਨਾਮਾਂ ਦੇ ਵਿੱਚੋਂ ਜਿਹੜਾ ਚੁਣ ਕੇ ਸਭ ਤੋਂ ਵੱਡਾ ਨਾਮ ਆਇਆ ਉਹ ਅਨੁਰਾਗ ਵਰਮਾ ਹੋਰਾਂ ਦਾ ਆਇਆ, ਤੇ ਅਨੁਰਾਗ ਵਰਮਾ ਹੋਰੀ 10 ਆਪਣੇ ਸੀਨੀਅਰ ਅਫਸਰਾਂ ਨੂੰ ਜਿਹੜੇ ਸੀਨੀਅਰਟੀ ਦੇ ਬੇਸ ਤੇ ਉਹਨਾਂ ਤੋਂ ਮੂਹਰੇ ਸੀ 10 ਜਣੇ, ਉਹਨਾਂ ਨੂੰ ਮਤਲਬ ਬਾਈਪਾਸ ਕਰਦਿਆਂ ਹੋਇਆਂ, ਹੈ ਨਾ, ਵਾਈਲਡ ਕਾਰਡ ਐਂਟਰੀ ਕਹਿ ਲਓ, ਹੈ ਨਾ, ਜਾਂ ਮਤਲਬ ਪਸੰਦ ਕਹਿ ਲਓ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ, ਕਿ ਉਹਨਾਂ ਨੂੰ ਸਿੱਧਾ ਚੀਫ ਸੈਕਟਰੀ ਦਾ। ਸੋ ਅਨੁਰਾਗ ਵਰਮਾ ਹੋਰਾਂ ਕੋਲ ਖਾਸਾ ਭਾਰ ਪਹਿਲਾਂ ਵੀ ਹੈਗਾ, ਤੇ ਸਰਕਾਰ ਉਹਨਾਂ ਦੇ ਕੰਮਾਂ ਤੋਂ ਮੈਨੂੰ ਦਾ ਤਸੱਲੀ ਵੀ ਪ੍ਰਗਟਾਉਂਦੀ ਸੀ, ਇਸ ਲਈ ਉਹਨਾਂ ਕੋਲ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਭਾਰ ਹੈ ਉਹ ਅਜੇ ਬਰਕਰਾਰ ਹੈ ਨਾ। ਇਸੇ ਤਰ੍ਹਾਂ ਉਹਨਾਂ ਦੇ ਕੋਲ ਕੁਝ ਵਿਜੀਲੈਂਸ ਦਾ ਵਾਧੂ ਕਾਰਜਭਾਰ ਵੀ ਉਹਨਾਂ ਕੋਲ ਸੀਗਾ, ਤੇ ਇਹ ਤੋਂ ਇਲਾਵਾ ਉਹਨਾਂ ਕੋਲ ਮਤਲਬ ਕਿ ਹੋਰ ਕਈ ਗ੍ਰਹਿ ਤੇ ਜਿਹੜਾ ਸਾਡਾ ਨਿਆਂ ਦਾ, ਉਦਯੋਗ ਦਾ, ਵਣਜ ਦਾ, ਕਾਨੂੰਨ ਦਾ, ਇਹਨਾਂ ਵਿਭਾਗਾਂ ਦੇ ਵਿੱਚ ਵੀ ਉਹਨਾਂ ਕੋਲ ਜ਼ਿੰਮੇਵਾਰੀਆਂ ਸੀਗੀਆਂ। ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਗੇ, ਪਰ ਚੀਫ ਸੈਕਟਰੀ ਦੇ ਨਾਲ ਜੇ ਪ੍ਰਿੰਸੀਪਲ ਸੈਕਟਰੀ ਵਾਲਾ ਉਹਦਾ ਉਹਨਾਂ ਕੋਲ ਰਹੂਗਾ ਜਦੋਂ ਤੱਕ ਨਵਾਂ ਪ੍ਰਿੰਸੀਪਲ ਸੈਕਟਰੀ ਕੋਈ ਨਹੀਂ ਲੱਗ ਕੇ ਆਉਂਦਾ। ਤੇ 30 ਜੂਨ ਤੋਂ ਬਾਅਦ ਮਤਲਬ ਅਗਲੇ ਹੀ ਦਿਨ 1 ਜੁਲਾਈ ਨੂੰ ਇਹ ਉਹਦਾ ਸੰਭਾਲ ਲੈਣਗੇ। ਸੋ ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਤੋਂ ਮੂਹਰੇ ਜੇਕਰ ਮੈਂ ਗੱਲ ਕਰਾਂ ਤਾਂ ਬਿੰਨੀ ਮਹਾਜਨ ਇਹਨਾਂ ਤੋਂ ਸੀਨੀਅਰ ਹੈ, ਜਿਹੜੀ ਇਸ ਦੌਰ 'ਚ ਮੰਨਿਆ ਜਾ ਰਿਹਾ ਸੀ ਇਹਨਾਂ ਨੂੰ। ਇਸੇ ਤਰ੍ਹਾਂ ਅੰਜਲ ਭਾਂਬਰਾ, ਹੈ ਨਾ, BK ਸਿੰਘ, ਸੀਮਾ ਜੈਨ, ਹੈ, ਤੇ ਇਸੇ ਤਰ੍ਹਾਂ ਮਤਲਬ ਕਿ ਕੇਂਦਰੀ ਡੈਪੂਟੇਸ਼ਨ ਤੇ ਵੀ ਨੇ, ਹੈ ਨਾ, ਅਨੁਦ ਤਿਵਾੜੀ ਹੋਰੀ, ਇਹਨਾਂ ਦਾ ਨਾਮ ਵੀ ਚਰਚਾ 'ਚ ਰਿਹਾ। ਅਨੁਰਾਗ ਅਗਰਵਾਲ ਦਾ ਨਾਮ ਵੀ ਚਰਚਾ 'ਚ ਸੀਗਾ, ਹੈ ਨਾ। ਸਰਬਜੀਤ ਸਿੰਘ ਹੋਰਾਂ ਦਾ ਨਾਮ ਵੀ ਚਰਚਾ 'ਚ ਸੀਗਾ। KP ਸਿਨਹਾ ਹੋਰੀ ਕਾਫੀ ਉਮੀਦ ਕਰ ਰਹੇ ਸੀਗੇ ਸ਼ਾਇਦ ਮੇਰਾ ਨੰਬਰ ਆ ਜਾਵੇ। ਸੋ ਇਹਨਾਂ 10 ਸੀਨੀਅਰ ਬੰਦਿਆਂ ਨੂੰ ਪਿਛਾਂ ਛੱਡਦਿਆਂ ਹੋਇਆਂ ਅਨੁਰਾਗ ਵਰਮਾ ਚੀਫ ਸੈਕਟਰੀ ਬਣ ਗਏ। ਪਰ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਪ੍ਰਵੀਨ ਜੀ, ਪਿਛਲੇ 30 ਸਾਲਾਂ ਤੋਂ ਏਦਾਂ ਹੀ ਹੁੰਦਾ ਆ ਰਿਹਾ ਹੁਣ। ਠੀਕ ਹੈ, ਕਿ ਜੂਨੀਅਰ ਅਧਿਕਾਰੀ ਨੂੰ ਜਿਹੜਾ ਆਪਣੀ ਪਸੰਦ ਦਾ ਆਪਣੇ ਹਿਸਾਬ ਨਾਲ ਹੈ ਉਸ ਨੂੰ ਲਿਆ ਕੇ ਮੂਹਰੇ ਬਿਠਾ ਲਿਆ ਜਾਂਦਾ ਹੈ, ਤੇ ਜਿਹੜੇ ਸੀਨੀਅਰਟੀ ਵਾਈਜ਼ ਬਣਦੇ ਨੇ, ਜਿਨ੍ਹਾਂ ਦੀ ਸੀਨੀਅਰਤਾ ਵਾਈਜ਼ ਅਹੁਦਾ ਬਣਦਾ ਹੈ, ਉਹਨਾਂ ਨੂੰ ਦਰਕਨਾਰ ਕਰਤਾ ਜਾਂਦਾ ਹੈ। ਇਹ 1992 ਤੋਂ ਕਰਨ ਜਾਰੀ ਹੈ। ਠੀਕ ਹੈ, 1992 ਤੋਂ ਪਹਿਲਾਂ ਲਗਭਗ ਸੀਨੀਅਰਟੀ ਵਾਈਜ਼ ਜਿਹੜੇ ਹੁੰਦੇ ਸੀ ਉਹਨਾਂ ਨੂੰ ਇਹ ਮਿਲਦਾ ਸੀ, ਪਰ ਉਹ ਤੋਂ ਬਾਅਦ ਫਿਰ ਚੂਜ਼ ਐਂਡ ਪਿਕ ਵਾਲੀ ਨੀਤੀ ਜਦੋਂ ਅਪਣਾ ਲਈ ਸਰਕਾਰਾਂ ਨੇ ਜਾਂ ਲੀਡਰਾਂ ਨੇ ਜਾਂ ਮੁੱਖ ਮੰਤਰੀਆਂ ਨੇ, ਫਿਰ ਉਹਦੇ ਵਿੱਚੋਂ ਇਹ ਆਪਣੀ ਪਸੰਦ ਵਾਲੀ ਚੀਜ਼ ਨਿਕਲ ਕੇ ਆ ਗਈ। ਸੋ ਇਸ ਲਈ ਪੰਜਾਬ ਦੇ ਕਿੰਨੇ ਅਫਸਰ ਨੇ ਜਿਹੜੇ ਹੁਣ ਕੇਂਦਰੀ ਡੈਪੂਟੇਸ਼ਨ ਤੇ ਚਲੇ ਗਏ ਨੇ, ਜਿਹੜੇ ਲੱਗਦੇ ਨੇ ਕਿ ਅਸੀਂ ਨਹੀਂ ਆਪ ਨਾਲ ਕੰਮ ਕਰ ਸਕਦੇ, ਹੈ ਨਾ, ਜਾਂ ਕੁਝ ਜਿਹੜੇ ਅਜੇ ਜਿਹਨਾਂ ਨੂੰ ਲੱਗਦਾ ਕਿ ਨਹੀਂ ਸਾਡੀ ਸੈਟਿੰਗ ਹੋ ਸਕਦੀ ਹੈ, ਉਹ ਅਜੇ ਇੱਥੇ ਬਰਕਰਾਰ ਨੇ, ਜਾਂ ਜਿਹੜੇ ਕਹਿੰਦੇ ਕਿ ਜਿੱਥੇ ਮਿਲ ਗਈ ਪੋਸਟ ਆਪਾਂ ਤਾਂ ਕੰਮੇ ਕਰਨਾ, ਡਿਊਟੀ ਨਿਭਾਉਣੀ ਆ, ਉਵੇਂ ਨਿਭਾ ਰਹੇ ਆ, ਕੁਝ ਉਹ ਨੇ। ਸੋ ਪਰ ਆਹ 30 ਸਾਲਾਂ ਦਾ ਵਰਤਾਰਾ ਲਗਾਤਾਰ ਜਾਰੀ ਹੈ। 30 ਸਾਲਾਂ ਦੇ ਵਿੱਚ ਦੇਖ ਲਓ, ਕਾਂਗਰਸ ਦੀਆਂ ਸਰਕਾਰਾਂ ਵੀ ਆਈਆਂ, ਅਕਾਲੀ BJP ਵਾਲੀਆਂ ਵੀ ਆਈਆਂ, ਤੇ ਹੁਣ ਆਪ ਵਾਲੀ ਵੀ ਆ ਗਈ। ਸੋ ਇਹ ਕੁਝ ਵੀ ਨਵਾਂ ਨਹੀਂ ਹੈ ਜੀ, ਪਹਿਲੇ ਵਾਲਾ ਵਰਤਾਰਾ ਹੀ ਹੈ। ਉਸੇ ਤਰੀਕੇ ਨਾਲ ਅਨੁਰਾਗ ਅਗਰਵਾਲ ਨੂੰ ਹੁਣ ਚੀਫ ਸੈਕਟਰੀ ਦਾ ਅਹੁਦਾ ਮਿਲ ਗਿਆ। ਜੀ ਪੰਜਾਬ ਸਰਕਾਰ ਦੀ ਬਿਊਰੋਕ੍ਰੇਸੀ ਦੇ ਵਿੱਚ ਚੱਕਥਲ ਕਾਫੀ ਹੈ। ਪਿਛਲੇ ਦਿਨੀ ਆਪਾਂ ਜੰਜੂਆ ਦੀ ਵੀ ਖਬਰ ਸਾਂਝੀ ਕੀਤੀ ਸੀ। ਨਹੀਂ, ਆਉਂਦੇ ਦਿਨਾਂ ਦੇ ਵਿੱਚ ਅੱਜ ਚੱਕਥਲ ਹੋਣੀ ਹੈ ਹੁਣ ਖਾਸ ਕਰਕੇ ਤੁਹਾਨੂੰ ਜੁਲਾਈ ਹਫ਼ਤੇ ਦੇ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਤਬਦੀਲੀਆਂ, ਤਬਾਦਲੇ, ਬਦਲੀਆਂ, ਉਹ ਸਾਰਾ ਕੁਝ ਨਜ਼ਰ ਆਊਗਾ। ਖਾਸ ਕਰ DC ਨਵੇਂ ਲਾਉਣੇ, ADC ਨਵੇਂ ਲਾਉਣੇ, ਉਹ 'ਚ ਕਾਫੀ ਕੁਝ ਤਬਦੀਲੀਆਂ ਨਜ਼ਰ ਆਉਣਗੀਆਂ। ਜੀ ਬਿਲਕੁਲ ਜੀ। ਸ਼ਰਮਾ ਜੀ ਗੌਰ ਰਹੇਗੀ ਇਹਨਾਂ ਬਿਊਰੋਕ੍ਰੇਸੀ ਦੇ ਨਾਲ ਜੁੜੀਆਂ ਅੰਦਰਲੀਆਂ ਖਬਰਾਂ ਤੇ ਵੀ।